ਬੀਤੇ ਇੱਕ ਦਿਨ ਪਹਿਲਾਂ ਯੂਕੇ ਦੇ ਸਿੱਖ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ ਨੂੰ ਸਿੱਖ ਫੈਡਰੇਸ਼ਨ ਵੱਲੋਂ ਸਖਤ ਨਿੰਦਾ ਕਰਨ ਦੇ ਨਾਲ-ਨਾਲ ਇਸ ਮਾਮਲੇ ਦੀ ਕਾਨੂੰਨੀ ਜਾਂਚ ਦੀ ਮੰਗ ਕੀਤੀ ਗਈ ਹੈ। ਮੀਡੀਆ ਨੂੰ ਜਾਰੀ ਕੀਤੇ ਗਏ ਬਿਆਨ ਵਿੱਚ ਉਨ੍ਹਾਂ ਕਿਹਾ ਕਿ ਪੋਪ ਕੈਂਟਬਰੀ ਦੇ ਆਰਚਬਿਸ਼ਪ ਅਤੇ ਸਿੱਖ ਸੰਗਠਨਾਂ ਸਮੇਤ ਦੁਨੀਆ ਭਰ ਦੇ ਹੋਰ ਧਾਰਮਿਕ ਨੇਤਾਵਾਂ ਨੇ ਗਾਜ਼ਾ ਦੇ ਨਾਲ-ਨਾਲ ਇਮੈਨੂਅਲ ਮੈਕਰੋਨ ਵਰਗੇ ਰਾਜ ਦੇ ਮੁਖੀਆਂ ਨੂੰ ਤੁਰੰਤ ਜੰਗਬੰਦੀ ਦੀ ਮੰਗ ਕੀਤੀ ਹੈ। ਉਹ ਯੂਕੇ ਸਰਕਾਰ, ਲੇਬਰ ਲੀਡਰਸ਼ਿਪ ਅਤੇ ਹੋਰ ਵਿਸ਼ਵ ਨੇਤਾਵਾਂ ਦੁਆਰਾ ਜੰਗਬੰਦੀ ਦਾ ਸਮਰਥਨ ਕਰਨ ਤੋਂ ਇਨਕਾਰ ਕਰਨ ਵਾਲੀ ਮੌਜੂਦਾ ਲਾਈਨ ਨਾਲ ਅਸਹਿਮਤ ਹਨ। ਸਿੱਖ ਫੈਡਰੇਸ਼ਨ ਦੇ ਚੇਅਰ ਭਾਈ ਅਮਰੀਕ ਸਿੰਘ ਨੇ ਕਿਹਾ ਕਿ ਜਦੋਂ ਕਿ ਅਸੀਂ ਯੂਕੇ ਸਰਕਾਰ, ਲੇਬਰ ਲੀਡਰਸ਼ਿਪ ਅਤੇ ਵਿਸ਼ਵ ਨੇਤਾਵਾਂ ਵੱਲੋਂ ਜੰਗਬੰਦੀ ਦੀ ਹਮਾਇਤ ਕਰਨ ਤੋਂ ਇਨਕਾਰ ਕਰਨ ਤੋਂ ਅਸਹਿਮਤ ਅਤੇ ਨਿਰਾਸ਼ ਹਾਂ, ਅਸੀਂ ਸਪਸ਼ਟ ਤੌਰ ਤੇ ਉਹਨਾਂ ਲੋਕਾਂ ਦੀ ਨਿੰਦਾ ਕਰਦੇ ਹਾਂ ਜਿਨ੍ਹਾਂ ਨੇ ਜਾਨੋਂ ਮਾਰਨ ਦੀਆਂ ਧਮਕੀਆਂ, ਡਰਾਉਣ ਧਮਕਾਉਣ ਦਾ ਸਹਾਰਾ ਲਿਆ ਹੈ। ਅਸੀਂ ਹਿੰਸਾ ਅਤੇ ਉਹਨਾਂ ਦੇ ਸਟਾਫ ਨਾਲ ਦੁਰਵਿਵਹਾਰ ਦੀਆਂ ਧਮਕੀਆਂ ਦੀ ਨਿੰਦਾ ਕਰਦੇ ਹਾਂ ਅਤੇ ਡੂੰਘੀ ਚਿੰਤਾ ਕਰਦੇ ਹਾਂ ਕਿ ਸੰਸਦ ਮੈਂਬਰ ਵੀ ਆਪਣੇ ਪਰਿਵਾਰਾਂ ਦੀ ਸੁਰੱਖਿਆ ਲਈ ਡਰਦੇ ਹਨ। ਛੋਟੇ ਬੱਚਿਆਂ ਸਮੇਤ ਜਿਨ੍ਹਾਂ ਨੂੰ ਸ਼ਰਮਨਾਕ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਕਿਸੇ ਨਾਲ ਅਸਹਿਮਤ ਹੋਣਾ ਅਤੇ ਆਪਣੇ ਸੰਸਦ ਮੈਂਬਰ ਦੇ ਵਿਰੋਧ ਵਿੱਚ ਆਪਣੀ ਆਵਾਜ਼ ਉਠਾਉਣਾ ਤੁਹਾਡਾ ਜਮਹੂਰੀ ਅਧਿਕਾਰ ਹੈ, ਪਰ ਦਬਾਅ ਜੋ ਹਿੰਸਾ ਜਾਂ ਮੌਤ ਦੀਆਂ ਧਮਕੀਆਂ ਵਿੱਚ ਬਦਲ ਜਾਂਦਾ ਹੈ, ਪੂਰੀ ਤਰ੍ਹਾਂ ਅਸਵੀਕਾਰਯੋਗ ਹੈ। ਉਨ੍ਹਾਂ ਕਿਹਾ ਕਿ ਧਮਕਾਉਣਾ ਜੋ ਬਹੁਤ ਜ਼ਿਆਦਾ ਦੁਰਵਿਵਹਾਰ ਅਤੇ ਧਮਕੀ ਵਾਲਾ ਬਣ ਜਾਂਦਾ ਹੈ, ਇੱਕ ਅਪਰਾਧ ਹੈ ਅਤੇ ਪੂਰੀ ਤਰ੍ਹਾਂ ਦੁਖਦਾਈ ਹੈ। ਅਪਰਾਧਿਕ ਅਤੇ ਅਸ਼ਲੀਲ ਵਿਵਹਾਰ ਦੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ, ਜੋ ਡਰ ਅਤੇ ਡਰਾਵੇ ਦਾ ਕਾਰਨ ਬਣਦੇ ਹਨ ਅਤੇ ਉਹਨਾਂ ਤੇ ਕਾਨੂੰਨੀ ਤੌਰ ਤੇ ਮੁਕੱਦਮਾ ਚਲਾਇਆ ਜਾਣਾ ਚਾਹੀਦਾ ਹੈ। ਖਾਸ ਤੌਰ ਤੇ ਲੇਬਰ ਐਮਪੀਜ਼, ਜਿਨ੍ਹਾਂ ਵਿੱਚ ਜੰਗਬੰਦੀ ਦਾ ਸਮਰਥਨ ਕਰਨ ਵਾਲੇ ਕੁਝ ਸ਼ਾਮਿਲ ਹਨ, ਨੂੰ ਤਬਾਹੀ ਸਮੇਤ ਭਿਆਨਕ ਨਫ਼ਰਤ ਅਤੇ ਧਮਕੀਆਂ ਦਾ ਸਾਹਮਣਾ ਕਰਨਾ ਪਿਆ ਹੈ। ਲੇਬਰ ਲੀਡਰਸ਼ਿਪ ਦੀ ਮੌਜੂਦਾ ਸਥਿਤੀ ਲੰਮੇ ਸਮੇਂ ਲਈ ਮਨੁੱਖਤਾਵਾਦੀ ਵਿਰਾਮ ਅਤੇ ਇਜ਼ਰਾਈਲ ਨੂੰ ਹਸਪਤਾਲਾਂ ਦੀ ਰੱਖਿਆ ਕਰਨ ਅਤੇ ਗਾਜ਼ਾ ਵਿੱਚ ਪਾਣੀ, ਭੋਜਨ ਅਤੇ ਹੋਰ ਜ਼ਰੂਰੀ ਚੀਜ਼ਾਂ ਤੇ ਘੇਰਾਬੰਦੀ ਨੂੰ ਖਤਮ ਕਰਨ ਦੀ ਮੰਗ ਕਰਨਾ ਹੈ। ਉਨ੍ਹਾਂ ਦੱਸਿਆ ਕਿ ਬੀਤੇ ਬੁੱਧਵਾਰ ਨੂੰ ਲੇਬਰ ਲੀਡਰਸ਼ਿਪ ਨੇ ਇਸ ਲਈ ਗਜ਼ਾ ਵਿੱਚ ਜੰਗਬੰਦੀ ਦੀ ਹਮਾਇਤ ਕਰਨ ਵਾਲੇ ਕਿੰਗ ਦੇ ਭਾਸ਼ਣ ਵਿੱਚ ਇੱਕ SNP 100 ਤੋਂ ਪਰਹੇਜ਼ ਕਰਨ ਦਾ ਫੈਸਲਾ ਕੀਤਾ। ਹਾਲਾਂਕਿ ਲੇਬਰ ਪਾਰਟੀ ਭਾਵਨਾਤਮਕ ਉਥਲ-ਪੁਥਲ ਵਿੱਚੋਂ ਗੁਜ਼ਰ ਰਹੀ ਹੈ ਅਤੇ ਜੰਗਬੰਦੀ ਨੂੰ ਲੈ ਕੇ ਵਿਚਕਾਰੋਂ ਵੰਡੀ ਹੋਈ ਹੈ, ਪਰ 10 ਸ਼ੈਡੋ ਮੰਤਰੀਆਂ ਅਤੇ ਸੰਸਦੀ ਸਹਾਇਕਾਂ ਸਮੇਤ 56 ਲੇਬਰ ਸੰਸਦ ਮੈਂਬਰਾਂ ਨੇ ਪਾਰਟੀ ਵਿਪ ਦੀ ਉਲੰਘਣਾ ਕਰਦੇ ਹੋਏ SNP 100 ਦੇ ਹੱਕ ਵਿੱਚ ਵੋਟ ਦਿੱਤੀ। ਦਰਜਨਾਂ ਹੋਰ ਲੇਬਰ ਸੰਸਦ ਮੈਂਬਰਾਂ ਨੇ ਪਾਰਟੀ ਅਨੁਸ਼ਾਸਨ ਦੀ ਪਾਲਣਾ ਕੀਤੀ ਅਤੇ VOTING ਦੌਰਾਨ ਪਰਹੇਜ਼ ਕੀਤਾ, ਪਰ ਉਹ ਵੀ ਜੰਗਬੰਦੀ ਦਾ ਸਮਰਥਨ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬਹੁਤ ਸਾਰੀਆਂ ਪੱਛਮੀ ਸਰਕਾਰਾਂ ਗਜ਼ਾ ਵਿੱਚ ਜੰਗਬੰਦੀ ਦਾ ਸਮਰਥਨ ਕਰਨ ਲਈ ਦਬਾਅ ਵਿੱਚ ਆ ਰਹੀਆਂ ਹਨ, ਜਿਨ੍ਹਾਂ ਵਿੱਚੋਂ ਫਰਾਂਸ ਅਤੇ ਆਇਰਲੈਂਡ ਪਹਿਲਾਂ ਹੀ ਅਜਿਹਾ ਕਰ ਚੁੱਕੇ ਹਨ। ਗਲੋਬਲ ਰਾਏ ਹੌਲੀ-ਹੌਲੀ ਇਜ਼ਰਾਈਲ ਦੇ ਖਿਲਾਫ ਬਦਲ ਰਹੀ ਹੈ। ਇਸ ਲਈ ਜਨਤਾ ਦੁਆਰਾ ਚੁਣੇ ਹੋਏ ਨੁਮਾਇੰਦਿਆਂ ਦੇ ਖਿਲਾਫ ਧਮਕੀਆਂ ਜਾਂ ਹਿੰਸਾ ਦੀਆਂ ਧਮਕੀਆਂ ਉਲਟ ਉਤਪਾਦਕ ਹੋਣਗੀਆਂ।